मोड़े सिख ते मुसलमान दा दिल एक आ। अच्छा जी। एक दूसरे ਨੂੰ ਬੜਾ ਚਾਹੁੰਦੇ ਆ। ਹਾਂ ਬੜਾ ਪਿਆਰ ਇਸ ਤਰ੍ਹਾਂ ਮਾਲੂਮ ਨਾ ਹੁੰਦਾ ਭਾਈ ਸਿੱਖ ਹਾਂ ਅੱਛਾ ਤੇ ਉਸ ਵੇਲੇ ਮਤਲਬ ਹੱਥੋਂ ਪਵਾਈ ਕਾਈ ਨਾ ਆਈ ਹੁੰਦੀ ਤੈਨੂੰ ਦੱਸੀ ਜਾਂਦਾ ਬਈ ਪੁਲਿਸ ਜਿਹੜੀ ਹੈ ਇਹਨੂੰ ਬੜੀ ਸਖਤੀ ਨਾਲ ਜਨਾਬ ਬਾਰਡਰ ਪਾਰ ਕਰਦੀ ਰਹੀ। ਹਾਂ ਉਹਨਾਂ ਇਹ ਲੜਾਈ ਝਗੜਾ ਪਵਣ ਹੀ ਨਹੀਂ ਦਿੱਤਾ। ਥਾਣੇਦਾਰ ਨੇ ਆਉਣਾ ਜਿਹੜੇ ਦੋ ਚੋਂ ਪਿੰਡਾਂ 'ਚ ਚੌਧਰੀ ਹੋਵੇ ਨਾ ਉਹਦੇ ਕੋਲੋਂ ਉਹਨੇ ਮੱਝ ਲਿਆਰੇ ਲਈ ਮੰਗਵਾ ਲੈਣੀ, ਕੋਈ ਮਣ ਦੋ ਮਣ ਦਾਣੇ ਮੰਗਵਾ ਮਾਣੇ ਇਸੇ ਤਰ੍ਹਾਂ ਜਿਹੜੇ ਚੰਗੇ ਥਾਣੇਦਾਰ ਹੋਣੇ ਉਹਨਾਂ ਜਾਣ ਲੱਗਿਆਂ ਵਾਪਸ ਕਰ ਦੇਣੀ, ਜਿਹੜੇ ਚਵਲ ਹੋਣੇ ਉਹਨਾਂ ਨਾਲ ਲੈ ਜਾਣੇ। ਸਮਝ ਆ ਗਈ। ਹੁਣ ਜਿਹੜੇ SHO ਆ ਨਾ ਹੁਣ ਉਹਨਾਂ ਦਾ ਜਿਹੜਾ ਨਾ ਪੈਕੇਜ ਆ ਉਹ ਘੱਟ ਤੋਂ ਘੱਟ ਦੁਬਈ 8 ਦਿਨ ਦਾ ਸਟੇ, ਸ਼ਾਪਿੰਗ ਕਾਰਡ, ਹੁਣ ਉਹਦਾ ਉਹ ਆ। ਹੁਣ ਕਿੱਥੋਂ ਕੰਟਰੋਲ ਹੋਣਾ? ਅਮਰੀਕਾ ਦੇ ਰਿਟਰਨ ਟਿਕਟ ਉਹ ਆਖੇ ਨਾ ਜੀ ਬੋਰੀ ਉਹਨੇ ਪੈਰਾਂ ਨਾਲ ਬੱਧੀ, ਉਹ ਬਸ ਸਰਦਾਰ ਨਿਕਲਿਆ ਉਹਨੇ ਜੋਗ ਛਾੜੇ ਨਸਾ ਰੱਖੀ ਜੀ। ਸੋਹਣਾ ਸਰਦਾਰ ਆਇਆ ਇੱਥੇ ਫੌਜੀ ਸੀ, ਉਹਦਾ ਫਜ਼ਲ ਮੁਹੰਮਦ ਉਹਦਾ ਨਾਂ ਸੀ, ਸਨਪਾਲ ਦਾ। ਉਹਨੇ ਕਿਹਾ ਯਾਰ ਨਾ ਮੇਰੀ ਜੋਗ ਚੋਰੀ ਹੋਈ। ਉਹ ਜਦੋਂ ਪੈੜਾ ਵੇਖਿਆ ਉਹਨੇ ਕਿਹਾ ਚਲੋ ਤੂੰ ਜਾ ਅੱਲਾ ਖੈਰ ਕਰੇਗਾ, ਲੱਭ ਜਾਏਗੀ ਪਤਾ ਕਰ। ਨਹੀਂ ਉਹ ਖੋਜੀ ਕਹਿੰਦਾ। ਅੱਛਾ ਉਹ ਜਦੋਂ ਗਿਆ ਨਾ ਉਹਨੇ ਕੋਸਿਆ ਕਿ ਓਏ ਫਰੀਦਿਆ ਖੋਜੀ ਕਹਿੰਦਾ ਬੜੀਆਂ ਬੋਰੀਆਂ ਸ਼ੋਰੀਆਂ ਬਣ ਕੇ ਤੇ ਸਰਦਾਰਾਂ ਦੇ ਹਾਂ ਲੁਕਦਾ। ਉਸ ਦਾ ਕਹਿੰਦਾ ਨਹੀਂ ਚਾਚਾ ਮੇਰੀ ਉਹਦੀ ਗੱਲ ਕਾਇਨ ਹੋ ਸਕਾ ਯੋਗ ਦੇ ਸਰਦਾਰਾਂ ਦੀ, ਨਹੀਂ ਤਾਂ ਰੋਲਾ ਮਰਸ ਤੇਰੀ ਚਾਲ ਮੈਂ ਵੇਖ ਲਈਏ ਤੂੰ ਬੋਰੀਆਂ ਨਹੀਂ ਜੋ ਕੁਝ ਬਣ ਲਾ। ਯਾਨੀ ਉਹ ਜੋਗ ਉਹਨਾਂ ਕੋਲ ਲੱਭ ਗਈ ਜੀ, ਬੋਰੀ ਬਣ ਕੇ ਚੋਰ ਨੇ ਉਹਨੇ ਫਿਰ ਵੀ ਪੈੜਾ ਕੱਢ ਲਵੇ ਫਲਾਣੇ ਬੰਦੇ। ਰਾਣਾ ਸਾਹਿਬ ਤੁਹਾਨੂੰ ਕੋਈ ਇਸ ਬਾਰੇ ਪਤਾ ਕਿ ਪਿੰਡਾਂ ਦੇ ਨਾਮ ਕਿਸ ਤਰ੍ਹਾਂ ਪਏ ਸੀ ਜੋ 12 ਵਾਰ ਹੁਣ ਮੀਆਂ ਸਾਹਿਬ ਜਿਨ੍ਹਾਂ ਦਾ ਪਿੰਡ ਆ ਉਹ ਦੱਸਣ ਦੇ ਪਹਿਲੇ ਕਿ ਅਸੀਂ ਦੱਸੀਏ? 99 12 15 L ਕਿਉਂ ਪਿਆ, 98 15 L ਕਿਉਂ ਪਿਆ, 96 15 L ਕਿਉਂ ਪਿਆ? ਨਹਿਰਾਂ ਦੇ ਨੰਬਰ ਤਾਂ ਹਨ ਲੇਕਿਨ ਨਹਿਰਾਂ ਦੇ ਨੰਬਰ ਆ ਤੇ ਉਹ 15 L ਆ ਨਹਿਰ, 13 L ਆ ਨਹਿਰ, 12 L ਆ ਨਹਿਰ, 11 L ਆ। 99 ਤਾਂ ਨਹੀਂ ਹੈ ਨਾ ਨਹਿਰ ਦਾ ਨੰਬਰ, 98 ਤਾਂ ਨਹੀਂ ਹੈ ਨਾ ਨੰਬਰ, ਉਹ ਕਿਵੇਂ ਪਿਆ? ਨਹੀਂ ਉਹ ਦੱਸਾਂ ਇੱਕ यानी कि जिस तरह ना कह लो कि जिस तरह इतने राई है राजपूत है, ये मेरा ख्याल है कि इस तारफ कराया गया कि फलां एक नंबर चक है, 2 नंबर। ਰਾਣਾ ਸਾਹਿਬ ਦੱਸਣਗੇ ਜੀ ਇਹਦੇ ਬਾਰੇ, ਰਾਣਾ ਸਾਹਿਬ ਦੱਸਣਗੇ। ਇਹ ਜਦੋਂ ਅੰਗਰੇਜ਼ ਆਇਆ ਨਾ ਜ਼ਰਾ ਗੌਰ ਨਾਲ ਸੁਣਨਾ ਚੌਧਰੀ ਸਾਹਿਬ, ਕਥਾਨਾ ਸਾਹਿਬ ਜ਼ਰਾ ਗੌਰ ਨਾਲ ਸੁਣਨਾ ਬੇਟਾ ਸਾਈਡ ਤੇ ਹੋ ਜਾ। ਇਹ DC ਆਫਿਸ ਦੇ ਵਿੱਚ ਤੁਹਾਨੂੰ ਰਕਬਾ ਅਲਾਟ ਹੁੰਦਾ ਸੀ ਵੀ 99 15 L ਦੇ ਵਿੱਚ ਇਹਨਾਂ ਦੇ 5 ਮਰਬੇ ਉੱਥੇ ਚਲੇ ਜਾਣ। ਹਾਂਜੀ ਜਿੱਥੋਂ ਹਿੰਦੂ ਗਿਆ ਜੀ ਉਹਦੀ ਨਹੀਂ ਹਿੰਦੂ ਨਹੀਂ, ਆਬਾਦਕਾਰੀ ਦਾ ਟਾਈਮ 1902 ਦਾ ਟਾਈਮ, 1910 ਦਾ 12। ਤੁਹਾਨੂੰ ਪਤਾ ਵੀ ਇਹ ਜਿਹੜੇ ਆਬਾਦਕਾਰੀ ਦੇ ਪਿੰਡ ਆ ਇਹਨਾਂ ਦੇ ਪਿੰਡਾਂ ਦੇ ਵਿੱਚ ਇੱਕ ਚੌਕ 'ਚ ਖੂਹ ਹੁੰਦਾ ਸੀ। ਬਿਲਕੁਲ ਸੀਗਾ। ਤੁਹਾਡੇ ਵੀ ਨੋਟਿਸ ਹੈ ਵੀ ਜਦੋਂ ਉਹ ਖੂਹ ਕੱਢੀਦਾ ਸੀ ਪਹਿਲੇ ਚੱਕ ਕੱਢੀਦਾ ਸੀ। ਹਾਂ ਪਹਿਲੇ ਥੱਲੇ ਚੱਕ ਬਣਾਈਦਾ ਸੀ, ਉਹਦੇ ਉੱਤੇ ਚੁੱਕੀ ਦੀਆਂ ਸੀ ਇੱਟਾਂ। ਉਹ ਲੋਹੇ ਦਾ ਸੀਮੈਂਟ ਪੈ ਕੇ ਉਹਦੇ ਉੱਤੇ ਚੱਕ ਕੱਢ। ਉਹ ਜਦੋਂ ਉੱਥੋਂ ਕੱਢਦੇ ਸੀ ਨਾ ਉਹ ਜਿਸ ਨੰਬਰ ਦਾ ਨਿਕਲਦਾ ਸੀ ਉਹ ਨੰਬਰ ਉਹ ਚੱਕ ਦਾ ਜਿਹੜਾ ਉਹ ਚੱਕ ਜਿਹੜਾ ਕੱਢਦੇ ਸੀ ਨਾ DC ਆਫਿਸ ਵਾਲੇ, ਉਹ ਨੰਬਰ ਤੁਹਾਨੂੰ ਅਲਾਟ ਹੁੰਦਾ ਸੀ ਪਿੰਡ ਨੂੰ। ਅਰਜੁਆਇਆਂ ਅਰਜੁਆਇਆਂ ਵਾਲੀ ਗੱਲ ਕੋਈ ਨਹੀਂ, ਉਹ ਤਾਂ L ਇੱਧਰ ਆ ਗਿਆ, ਰਾਈਟ ਪਰੇ ਨੂੰ ਆ ਗਿਆ। ਨਹੀਂ ਨੰਬਰ ਵਾਈਜ਼ ਤਾਂ ਫਿਰ ਉਹਨਾਂ ਨੇ ਫਿਰ ਜੇ ਇਸ ਲਈ ਬਣਾ ਦੇਣਾ ਨਾ ਨੰਬਰ। ਤੇ ਜਦੋਂ ਤਾਲੀਮ ਨਾਲ ਹੁੰਦਾ ਨਾ ਸਾਰਾ ਕੁਝ, ਤੇ ਸਾਡੇ ਜਿਹੜੇ ਤਕਰੀਬਨ ਬਹੁਤ ਚੰਦ ਲੋਕ ਸੀ ਜਿਹੜੇ ਥੋੜਾ ਬਹੁਤਾ ਪੜ੍ਹੇ ਸੀਗੇ। ਜੇ ਚੌਧਰੀ ਸਾਹਿਬ ਤੁਹਾਡੇ ਜੇ ਤਲੀਮ ਨਹੀਂ ਤੇ ਫਿਰ ਤੇ ਕਿਸੇ ਜੇ ਵੀ ਤਲੀਮ ਨਹੀਂ। ਨਹੀਂ ਤਾਲੀਮ ਸਮਝ ਆ ਗਈ। ਲੇਕਿਨ ਤਾਲੀਮ ਤੇ ਦੇਖੋ ਸ਼ਰਾਫਤ ਔਰ ਤਲੀਮ ਤੇ ਹੈ ਹੀ ਤੁਹਾਡੇ 'ਚ। ਨਹੀਂ ਉਹ ਬਾਅਦ ਚਾਹੀਦਾ, ਪਹਿਲੇ ਨਹੀਂ ਬਾਅਦ 'ਚ ਉਦੋਂ ਤੇ ਜੰਗਲ ਦਾ ਵੇਲਾ ਸੀ ਔਰ
ਤੁਸੀਂ ਅਸੀਂ ਮੈਂ ਜ਼ਰਾ ਮੈਨੂੰ ਥੋੜਾ ਜਿਹਾ ਹਿਸਟਰੀ ਨਾਲ ਹੈ ਜ਼ਰਾ ਇੰਟਰਸਟ ਆ। ਤੁਸੀਂ ਤੇ ਨਾ ਅਰਬੀ ਨਸਲ ਆ, ਮੇਰਾ ਜਿਹੜਾ ਆਪਣਾ ਖਿਆਲ ਜੀ 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 ਅਰਬ ਚੋਂ ਆਏ ਤੁਸੀਂ, ਭਲੇ ਮਾਨਸ ਹੋ, ਨਮਾਜ਼ੀ ਹੋ ਜੀ ਬਿਲਕੁਲ। ਔਰ ਅੱਜ ਵੀ ਜਿਹੜੀ ਹੈ ਨਾ 90% ਬਰਾਦਰੀ ਤੋਂ ਅਸੀਂ ਮੁਸਲਿਮ ਲੀਗ ਤੋਂ ਪਰੇ ਨਹੀਂ ਹਟਦੀ। ਨਹੀਂ ਸਹੀ ਹੈ ਬਿਲकुल ਸਹੀ ਹੈ, ਸਮਝ ਆ ਗਈ? ਬਿਲਕੁਲ ਸਹੀ ਹੈ, ਬਿਲकुल ਕਿਉਂ ਹਕੀਕਤ ਹੈ। ਵੀ ਪਾਕਿਸਤਾਨ ਇਹਨਾਂ ਬਣਾਇਆ, ਇਹਨਾਂ ਬਣਾਇਆ, ਬਿਲकुल ਬਿਲकुल ਸਿਰਫ ਇਸ 'ਚ ਤੁਸੀਂ ਸਾਡੇ ਸਾਰਿਆਂ ਨਾਲੋਂ ਇਸ ਚੀਜ਼ 'ਚ ਅਫਜ਼ਲ ਹੋ। ਨਾ ਤੁਸੀਂ ਲੜਨਾ, ਨਹੀਂ ਲੜਨਾ, ਬਿਲकुल ਨਾ ਤੁਸੀਂ ਆਪਣਾ ਕੋਈ ਆ ਮੇਲਿਆਂ ਤੇ ਬੁੜੀਆਂ ਵਿਆਹਾਂ ਦੇ ਕੰਜਰੀਆਂ ਲਿਆਉਣੀਆਂ ਜਾਂ ਬਿਲकुल ਨਹੀਂ ਹੈਗਾ, ਬਿਲकुल ਨਹੀਂ ਹੈਗਾ, ਬਿਲकुल ਸਮਝ ਆ ਗਈ? ਨਹੀਂ ਹੈ, ਨਹੀਂ 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 ਤੁਹਾਡੇ ਵਰਗੇ ਪੀ ਕੇ ਆ ਜਾਣ, ਤੁਹਾਡੇ ਵਰਗੇ ਘਰੋਂ ਪੀ ਕੇ ਆ ਜਾਂਦੇ ਕਿੱਦਾਂ ਕੱਢਣ? ਨਹੀਂ ਨਹੀਂ ਗਲਤ ਹੈ, ਬਿਲकुल ਨਹੀਂ ਹੈਗੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਬਿਲकुल ਹਕੀਕਤ ਇਹੀ ਹੈ ਕਿ ਸਾਡਾ ਸਾਹਿਬ ਇਹ ਤੁਸੀਂ ਗੱਲ ਕੀਤੀ ਵੀ ਜਿਹੜੇ ਮੀਆਂ ਬਰਾਦਰੀ ਇਹ ਮੁਸਲਿਮ ਲੀਗ ਦੇ ਫਾਲੋਅਰ ਆ ਜ਼ਿਆਦਾ। ਅਸੀਂ ਸਾਡੇ ਦੇਖਣ ਚ ਆਈ ਕਿ ਬੜੇ ਘਰ ਅਗਰ ਗੱਲ ਕਰੀਏ ਰਾਜਪੂਤਾਂ ਦੇ, ਉਹ ਪੀਪਲ ਪਾਰਟੀ ਨਾਲ ਜੁੜੇ ਆ ਮੋਸਟਲੀ। ਇਹਦੀ ਕੀ ਵਜ੍ਹਾ ਹੈ? ਇਹ ਤੇ ਜੀ ਹੁਣ ਉਹ ਜਿਹੜੇ ਲੜਦੇ ਉਹ ਹੀ ਦੱਸ ਸਕਦੇ, ਲੇਕਿਨ ਉਹਦੇ ਵਿੱਚ ਗੱਲ ਇਹ ਹੁੰਦੀ ਹੈ ਨਾ, ਜਦੋਂ ਇਲੈਕਸ਼ਨ ਹੁੰਦਾ ਨਾ ਇੱਕ, ਉਹਦੇ ਵਿੱਚ ਫਿਰ ਨਾ ਸਾਡੇ ਉੱਥੇ ਇੱਕ ਇਲੈਕਸ਼ਨ ਸੀ, ਸਾਡਾ ਅਜ਼ੀਜ਼ ਹੀ ਅਸੀਂ, ਉਹਨੇ ਵੋਟ ਅੱਧੇ ਰਾਈਆਂ ਦਾ ਪਿੰਡ ਆ, ਅੱਧੇ ਸਾਈਆਂ ਦਾ ਪਿੰਡ ਆ। ਸਹੀ। ਉਹਨਾਂ ਕਿਹਾ ਯਾਰ ਮੈਨੂੰ, ਉਹ ਖੜਾ ਹੋ ਗਿਆ ਰਾਜਪੂਤ, ਕਿਤੇ ਸਾਊਥ ਅਫਰੀਕਾ ਸੀ, ਪੈਸਾ ਬੜਾ ਲਿਆਂਦਾ ਉਹਨੇ। ਉਹ ਜਿਸ ਵੇਲੇ ਆਇਆ ਨਾ ਤਾਂ ਉਹ ਸਾਈ ਜੱਟ ਉਹਦੇ ਕੋਲ ਆ ਗਿਆ, ਜੀ ਵਾਰੀ ਸਾਨੂੰ ਦਿਓ। ਉਹਨੇ ਕਿਹਾ ਲੈ ਲਓ, ਜੇ ਅੱਛਾ ਹੋ ਜਾਏ, ਜੇ ਤੁਸੀਂ ਇਸ ਵਾਰੀ ਤੁਸੀਂ ਸਾਨੂੰ ਦੇ ਦਿਓ, ਅਗਲੀ ਵਾਰੀ ਤੁਸੀਂ ਦੇ ਦਿਆਂਗੇ। ਉਹਨਾਂ ਵਾਰੀ ਉਹਨੂੰ ਦੇ ਦਿੱਤੀ। ਅਗਲੀ ਵਾਰੀ ਉਹ ਗਏ ਉਹ ਕੋ ਵਾਰੀ ਲੈਣ, ਸਹੀ ਰਾਜਪੂਤ ਜੱਟਾਂ। ਉਹਨਾਂ ਕਿਹਾ ਪਾਣੀ ਦੀ ਵਾਰੀ ਤੈਨੂੰ ਦੇ ਦਈਏ ਹੈਂ? ਘਰ ਜਾ ਕੇ ਬਹਿ ਪਾਣੀ ਦੇ, ਇਹ ਤੇ ਜ਼ੋਰ ਨਾਲ ਲੈਣੀ ਪੈਂਦੀ ਨਾ, ਜ਼ੋਰ ਨਾਲ ਲੈਣੀ ਪੈਂਦੀ ਹੈ, ਬਿਲकुल। ਉਹਨੇ ਕਿਹਾ ਠੀਕ ਹੈ, ਉਹਨੇ ਲੈ ਕੇ ਉਹਨੇ ਕਿਹਾ ਲੈ ਵੀ ਤਕੜਾ ਹੋ ਜਾ। ਉਹ ਚਾਰ ਵਾਰੀਆਂ ਹੋ ਗਈਆਂ, ਉਹ ਵਾਰੀ ਨਹੀਂ ਦੇਣ ਡਿਆ ਰਾਜਪੂਤ ਉਹਨਾਂ ਨੂੰ। ਉਹਨੇ ਕਿਹਾ ਨਹੀਂ, ਜਦੋਂ ਤੇਰਾ ਢਿੱਲ ਹੋਏਗਾ ਤੂੰ ਲੈ ਲੈਣੀ, ਬਿਲकुल ਸਹੀ ਹੈ। ਉਹ ਗੱਲ ਇਹ ਆ ਵੀ ਜਿਸ ਲਈ ਕੋਈ ਬੰਦੇ ਖੜੇ ਹੁੰਦੇ, ਉਹ ਜਿੱਥੇ ਵੜ ਜਾਂਦੇ ਆ ਨਾ, ਅਗਰ ਉਹ ਉੱਥੋਂ ਨਿਕਲਣ ਨਾ, ਉਹਨਾਂ ਨੂੰ ਦੂਜਾ ਰਾਹ ਕੋਈ ਨਹੀਂ ਹੁੰਦਾ। ਨਹੀਂ ਹੁੰਦਾ, ਬਿਲकुल ਸਹੀ ਹੈ, ਸਮਝ ਆ ਗਈ? ਬਿਲकुल ਸਹੀ। ਹੁਣ ਆ ਬੋਦਲਾ ਸੀ ਨਾ, ਹੁਣ ਆ ਸ਼ੁਜਾਤ ਵੜ ਗਿਆ ਨਾ ਇੱਥੇ, ਹੁਣ ਸ਼ੁਜਾਤ ਨੇ ਉਹਨੂੰ ਵੜਨ ਹੀ ਨਹੀਂ ਦੇਣਾ। ਹੁਣ ਇੱਥੇ ਰਾਣਾ ਬਾਬਰ ਹੋਇਆ, ਮੇਰਾ ਖਿਆਲ ਐਮਪੀ ਜੀ ਐਮਪੀ ਰਾਣਾ ਬਾਬਰ। ਉਹ ਹੁਣ ਜਿਹੜਾ ਉਹ ਮੇਰਾ ਖਿਆਲ ਤੀਜੀ ਵਾਰੀ ਹੋ ਗਿਆ ਐਮਪੀ, ਚੌਥੀ ਵਾਰੀ ਐਮਪੀ ਹੋ ਗਿਆ। ਉਹ ਚੀਚਾ ਵਤਨੀ ਵਾਲਾ ਹੋਟਲ ਵੀ ਉਹਦਾ ਹੀ ਹੈ ਜੀ ਹਾਂ। ਤੇ ਉੱਥੇ ਵੀ ਇਹਦਾ, ਇੰਗਲੈਂਡ ਵੀ ਇਹਦਾ ਜਾਂ ਕਿਸੇ ਹੋਰ ਦਾ ਇੱਕ ਹੋਟਲ ਹੈ, ਪਤਾ ਨਹੀਂ ਤੈਯਬ ਜਾਂ ਕੀ ਨਾ, ਉਹ ਵੀ ਇਹਦਾ ਹੀ ਹੈ ਉੱਥੇ। ਨਹੀਂ ਸਰ, ਹੁਣ ਬਦਲੇਗਾ ਇੰਸ਼ਾਅੱਲਾ, ਸਿਸਟਮ ਬਦਲੇਗਾ ਇੰਸ਼ਾਅੱਲਾ। ਅਸੀਂ ਤਵੱਕੋ ਕਰਦੇ ਹਾਂ ਕਿ ਅਸੀਂ ਖੁਦ ਹੁਣ ਖੁਆਇਸ਼ ਕਰ ਰਹੇ ਹਾਂ, ਸ਼ਾਇਦ ਅਸੀਂ ਖੁਦ ਇਲੈਕਸ਼ਨ ਜਾਈਏ, ਐਮਪੀ ਇਲੈਕਸ਼ਨ ਅਸੀਂ ਖੁਦ ਲੜੀਏ। ਸਾਡਾ ਆਪਣਾ ਦਿਨ ਇੰਸ਼ਾਅੱਲਾ ਜੀ ਕਰ ਲਓ। ਪੰਜ ਮਰਬੇ ਦੇ 4 ਨਹੀਂ ਇਹ ਉਹ ਇਹਨਾਂ ਦੀ 99 ਚੱਕ ਉਹ ਇਹਨਾਂ ਦੀ ਸੀ। ਇਹ ਸਰਪੰਚ ਸਾਹਿਬ ਤੁਸੀਂ ਹੈ ਇਹਨਾਂ ਨੂੰ ਕੀ ਮੈਨੂੰ, ਪਤਾ? ਮੈਂ ਤਾਂ ਜੰਪਲ ਹੈਗਾ ਇੰਡੀਆ, ਉੱਥੇ ਦਾ ਇੰਡੀਆ ਦਾ ਹੀ। ਇਹ ਤਾਂ ਪਹਿਲੀ ਵਾਰੀ ਇਹ ਤਾਂ ਪਹਿਲੀ ਇਹ ਵਾਰ ਤਾਂ ਆਇਆ। ਤੁਸੀਂ ਦੱਸਣਾ ਹੈ ਕੋਈ ਮੀਆਂ ਸਾਹਿਬ ਪੁਰਾਣਾ ਬੰਦਾ ਹੈ ਕੋਈ? ਨਹੀਂ ਪੁਰਾਣਾ ਬੰਦਾ ਹੈ ਕੋਈ? ਕੋਸ਼ਿਸ਼ ਕਰੋ ਤਾਂ ਕਿਸੇ ਨੂੰ ਕਹੋ ਉਹਨੂੰ ਲੈ ਆਵੇ, ਜਿਹੜਾ ਲੋਕਲ ਹੋ। ਬਾਬਾ ਜੀ ਦਾ ਸਰਤਾ ਸਿੰਘ ਜੀ, ਇੱਕ ਛੋਟੇ ਭਰਾ ਬਾਬਾ ਜੀ ਸੀਗਾ, ਉਹਦੀ ਪੂਰੀ ਮਿਲੇ ਸੀ ਜਾ ਕੇ ਪੂਰਨ ਸਿੰਘ ਸੀਗੇ ਛੋਟੇ, ਉਹ ਜੈਲਦਾਰ ਸੀਗੇ, ਬਾਬਾ ਜੀ ਨੰਬਰਦਾਰ ਸੀਗੇ। ਜ਼ੈਲਦਾਰ ਪ੍ਰਤਾਪ ਸਿੰਘ ਵੀ ਸੀ, ਉਹਦੀ ਹਵੇਲੀ ਅਜੇ ਮੌਜੂਦ ਅਰੇ ਬਈ ਜੀ, ਖਾਨ ਵਿੱਚ ਆ ਕੇ ਸਾਡੇ ਵਾਲੀ ਜਿਹਦੀ ਕਿਤੇ ਉਹ ਗੁਰਦੁਆਰਾ ਪਾਰਟੀ ਯਾਸੀਨ ਵਾਲੀ। ਸਾਡੇ ਸੀਗਾ, ਉਹ ਕਿਤੇ ਬਣ ਗਏ ਕੁਝ ਹੋਰ ਕੁਝ। ਉਹ ਜਿੱਥੇ ਪਾਰਟੀ ਯਾਸੀਨ ਨੂੰ ਰਹਿੰਦੇ ਆ। ਹਾਂ ਬਿਲकुल ਬਿਲकुल ਹੈ, ਬਿਲकुल ਹੈ। ਉਹ 98 ਚੱਕ ਦੀ, ਉਹ 98 ਚੱਕ ਕੇ ਕਿਹੜੇ ਪ੍ਰਤਾਪ ਸਿੰਘ ਦੀ ਹਵੇਲੀ ਉਹ ਗੱਲ ਇਕੱਠੇ 98 ਦੇ ਨਾਲ ਹੀ ਚੱਕ ਕੇ ਇੱਥੋਂ ਤੇ 1 ਕਿਲੋਮੀਟਰ ਤੇ। ਅੱਛਾ ਜੀ, ਇੱਕ ਸੰਪਾਲ ਸਾਹਿਬ ਇੱਥੇ ਕੋਈ ਪਿੰਡ ਆ, ਉਹ ਸ਼ਹਿਰੀ ਖਾਂ ਹੋਣੀ ਰਹਿੰਦੇ ਨੇ ਉੱਥੇ। ਸ਼ਹਿਰੀ ਖਾਂ ਮੁੰਡੇ ਦਾ ਨਾਮ ਆ, 92 ਜਾਂ 94। ਆਹੋ, ਉਹ ਕਿਹੜਾ? ਉਹ ਅੱਗੇ ਆ 92। ਉਹ ਕਿੰਨਾ ਇੱਥੋਂ ਅੱਗੇ ਆ? ਹੈਗਾ 4-5 ਕਿਲੋਮੀਟਰ। ਅੱਛਾ ਅੱਛਾ। 5 ਕਿਲੋਮੀਟਰ। ਪਿੱਛੇ ਤਾਂ ਤਾਜ ਦੇ ਬੇਟੇ ਆ ਕੇ ਗਏ 2-3 ਮਹੀਨੇ ਪਹਿਲਾਂ।
ਨਹੀਂ ਕੁਝ ਦੂਸਰੇ 4-5 ਸਾਲ ਹੋ ਗਏ ਹੁਣ ਨਹੀਂ ਆ ਰਹੇ 4-5 ਸਾਲ ਨਹੀਂ ਆਏ ਟਿੱਬੇ ਹੁੰਦੇ ਥੋੜੇ ਦਿਨ 2 ਮਹੀਨੇ ਪਹਿਲਾਂ ਵੀ ਆ ਕੇ ਗਏ ਲਾਏ ਮੈਂ ਇਹਨਾਂ ਨੂੰ ਦੱਸਦਾ ਵਾਂ, ਮੈਂ ਡਾਇਰੈਕਟਰ ਐਕਸਾਈਜ਼ ਰਿਟਾਇਰ ਆ। ਮੈਂ ਇੰਸਪੈਕਟਰ ਭਰਤੀ ਹੋਇਆ ਸੀ 73 ਚ। ਆ ਮੂਸਾ ਵਿਰਕ ਤੇ ਮੋਹਸਨ ਨਾਲ ਐਡੀ ਰੇਤ ਹੁੰਦੀ ਸੀ ਹੈ। दोनों तो उमें शौक आ ਅੱਛਾ ਜੀ मतलब वो 12 बजे तो पहले वो किला काप के परा कर देना ਕੱਲਾ ਜਾਣਾ कल्ला कल्ला ਅੱਛਾ ਕੱਲਾ हाँ ਜੀ ਅੱਛਾ कल्ला ਅੱਛਾ ਵੱਢ ਦੇਣੀ ਇਕੱਠੀ ਨਹੀਂ ਕਰਨੀ, ਵੱਢ ਕੇ ਛੱਡ ਜਾਣੀ। हाँ वाड़ ਯਾਨੀ के ਉਹ छाड़ देना। ਉਦੋਂ ਕਹਿੰਦੇ ਨੇ ਕੋਈ ਢੋਲ ਛੋਲ ਹੀ ਵਜਾਉਂਦੇ ਆ ਲੋਕ ਆ ना ਤਮਾਸ਼ਾ। मैं वो अकले तो गड्ढे तो नहीं बजते ਜੀ 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 वाड़ के थे आप दा ਛੋਟੀ ਜੀ ਗੱਲ ਨਹੀਂ ਹਾਂ ਜੀ ਹਾਂ ਜੀ बड़ी बड़ी तेज कणक वटदा बड़ी तेज ਅੱਛਾ ਦੂਸਰਾ ਉਹ ਕਹਿੰਦੇ ਦੁਕਾਨ ਕਿਵੇਂ ਨੇ ਆਨ ਬਣਾ ਕੇ ਇਹਨੂੰ ਨਾ ਦੁਕਾਨਾਂ ਕਿ ਨਾ ਬਣਾਵਣ ਦਿੰਦੇ ਉਸ ਦੌਰੇ ਦੁਕਾਨ ਦਾ बनावण ना देंदे रोक किसे नु काई ना ਅੱਛਾ ਜੀ मतलब ये पसंद ना करदे सी ਅੱਛਾ ਜੀ हाँ मुसलमान से किस चीज नु पसंद नहीं करदे ਅੱਛਾ ਜੀ हाँ ਦੁਕਾਨਦਾਰੀ ਕਰਾੜਾ ਕੋਲ ਹੀ ਕਿਰਾਣਾ ਕੋਲ ਸੀ ਹਾਂ ਜੀ। ये ਜੀ 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 ਅੱਛਾ ਨਹੀਂ ਤੇ ਇਹ ਕਿਤਨੇ ਉਹ ਸਰਦਾਰ ਪ੍ਰਤਾਪ ਸਿੰਘ ਦਾ ਕਿਤਨਾ ਰਕਬਾ ਆਈ 11 मुरबे 11 ਮੁਰੱਬੇ हाँ ਅੱਛਾ हाँ, कोई 5-7 मुरबे किराड़ दे हन घणी शाम दे इधर खखरा वाले पासे रंदा ਅੱਛਾ ਜੀ ਉੱਥੇ ਕੋਈ 3-4 ਮੁਰਬੇ ਉੱਥੇ ਆਣ ਹਾਂ ਤੇ ਇਹਨਾਂ ਦੋਵੇਂ ਦੇ ਮਤਲਬ ਉਹ ਘਣੀ ਸ਼ਾਮ ਕਿਰਾੜ ਆ ਨਾ ਹਾਂ ਜੀ ਉਹਦਾ ਤੇ ਪ੍ਰਤਾਪ ਸਿੰਘ ਦਾ ਇਹ 98 ਚ ਆ ਕੇ ਜੋ ਉਹਨਾਂ ਦਾ ਜ਼ਿਆਦਾ ਰਕਬਾ ਹਾਂ ਅੱਛਾ ਜਦੋਂ ਇਹ ਆਪਣਾ ਗਦਰ ਪਿਆ ਹੈ ਉਦੋਂ ਕਿਤਨੀ ਕੁ ਅੰਦਾਜ਼ਨ ਤੁਹਾਡੀ ਉਮਰ ਆਈ ਮੇਰੀ ਹਾਂ ਜੀ ਤੈਨ ਤਾਂ ਯਾਰ ਦੱਸੀ ਜਾਣਾ ਭਾਈ ਮੈਂ ਇਥੋਂ ਮੈਟ੍ਰਿਕ ਪਾਸ ਕੀਤੀ 98 ਚੋਂ ਅੱਛਾ ਜੀ ਅਦਵਾ ਮਿਡਲ ਮਿਡਲ ਅੱਛਾ ਮੈਟ੍ਰਿਕ ਵੰਜਾਰੀ ਪਾਸ ਕੀਤੀ ਅੱਛਾ ਉਦੋਂ ਵੰਜਾਰੀ ਸਾਰਾ ਸਿੱਖਾਂ ਦਾ ਚਾਕਾ ਅੱਛਾ ਜੀ ਕੋਲ ਟੋਟਲ ਸਿੱਖਾਂ ਦਾ ਚਾਕਾ ਅੱਛਾ ਜੀ ਮੋੜ ਤੇਰੇ ਪਿਓ ਤੇ ਮੈਂ ਸਰਟੀਫਿਕੇਟ ਦਾ ਗਫਲੂੰਬੇ ਦਾ ਲਿਆ ਅੱਛਾ ਅੱਛਾ ਜੀ ਹਾਂ ਮੋੜੂ ਤੂੰ ਗਦਰ ਪਾ ਗਿਆ ਅੱਛਾ ਉਹ ਤੁਹਾਡੀ ਮੈਟ੍ਰਿਕ ਤੋਂ ਬਾਅਦ ਗਦਰ ਪਿਆ ਜੀ ਹਾਂ ਅੱਛਾ ਮਾਸ਼ਾਅੱਲਾ ਫਿਰ ਇਹਦਾ ਮਤਲਬ 18 ਸਾਲ ਦੇ ਤਾਂ ਹੋ ਗਏ ਮਤਲਬ ਮੈਟ੍ਰਿਕ ਅਸੀਂ ਦੋਵਾਂ ਪਾਸ ਕਰ ਲਈ ਹੈ ਜਿਹੜੀ ਕੋ ਕਤਲੋ ਗਾਰਤ ਜਿਹੜੀ ਇਥੋਂ ਸਿੱਖ ਗਏ ਜਿਸ ਦਿਨ 99 98 ਵਾਲੇ ਕੋਈ ਆਪਣੇ ਬੰਦਿਆਂ ਨੇ ਕੋਈ ਮੁਜ਼ਾਮਤ ਕੀਤੀ ਕੋਈ ਲੜਾਈ ਝਗੜਾ ਇਹਨਾਂ ਨੇ ਤੁਹਾਡੇ ਨਾਲ ਕੀਤਾ ਹੋਏ ਜਾਂ ਤੁਸੀਂ ਉਹਨਾਂ ਨਾਲ ਕੀਤਾ ਹੋਵੇ ਹੁਣ ਉਸ ਟਾਈਮ ਦੀ ਮੈਂ ਗੱਲ ਨਹੀਂ ਕਰ ਸਕਦਾ ਨਹੀਂ ਦੱਸਣਾ ਚਾਹੀਦਾ ਨਾ ਕੋਈ ਲੜਾਈ ਝਗੜਾ ਤਾਂ ਨਾ ਹੀ ਹੋਇਆ ਆਪਣੇ ਏਰੀਏ 'ਚ ਲੜਾਈ ਝਗੜਾ ਕੋਈ ਨਾ ਹੀ ਹੋਇਆ ਅੱਛਾ ਅੱਛਾ ਮਤਲਬ ਇਹ ਮੋੜੋ ਜਿਵੇਂ ਇੱਕ ਮਿਸਾਲ ਹੈ ਲੋਟੀ ਪਾ ਜਾਂਦੀ ਹੈ ਨਾ ਹੁਣ ਇਹ ਤਾਂ ਛੱਡ ਕੇ ਸਭ ਕੋ ਚਲੇ ਗਏ ਹਾਂਜੀ ਪਿੱਛੇ ਜਿਹੜੇ ਮਤਲਬ ਇਹ ਲੋਟੀ ਪਾ ਗਈ ਹਾਂਜੀ ਫਿਰ ਫੌਰਨ ਨੂੰ ਤਾਂ ਪੁਲਿਸ ਆ ਗਈ ਹਰ ਚੱਕ ਦੇਵੇ ਜਿੱਥੇ ਜਿੱਥੇ ਸਿੱਖ ਖਾਨ ਅੱਛਾ ਜੀ ਉਹਨਾਂ ਜਨਾਬ ਫਿਰ ਉਹਨਾਂ ਨੂੰ ਹਟਾ ਦਿੱਤਾ ਭਾਈ ਉਹ ਛੱਡ ਕੇ ਚਲੇ ਦੇਣ ਤੁਸੀਂ ਇਹ ਮਾਲ ਕਿਉਂ ਲੁੱਟਦੇ ਪਏ ਨੇ ਇਹ ਪਿਆ ਰਹੇ ਜਿੱਥੇ ਪਿਆ ਇਸ ਤਰ੍ਹਾਂ ਮਤਲਬ ਇਹ ਦੁਨੀਆ ਨੂੰ ਨਾ ਰੋਕਿਆ ਹੱਥੋਂ ਪਾਈ ਪੈ ਗਈ ਹਾਂ ਅੱਛਾ ਕੋਈ ਐਡਾ ਵਾਕਿਆ ਕੋਈ ਕਤਲੋ ਗਾਰਤ ਦਾ ਤਾਂ ਨਾ ਹੀ ਨਾ ਹੋਇਆ ਨਹੀਂ ਨਾ ਨਾ ਅੱਛਾ ਜੀ ਮਿੰਟਰੀ ਜਨਾਬ ਜਿਹੜੀ ਹੈ ਨਾ ਉਹ ਬਿਲਕੁਲ ਬਾ ਹਿਫਾਜ਼ਤ ਇਹਨੂੰ ਦੱਸਿਆ ਨਾ ਉਹਨਾਂ ਇਥੋਂ ਹਰ ਚਾਕ ਦੇ ਵਿੱਚੋਂ ਨਾ ਰਲ ਕੇ ਬਾਰਡਰ ਪਾਰ ਕਰਦੇ ਰਹੇ ਅੱਛਾ ਜੀ ਉਦਲੇ ਜਿਹੜੇ ਹਨ ਪਰਲਿਆਂ ਨੂੰ ਉਰਾਂ ਪਾਰ ਕਰਦੇ ਰਹੇ ਇਸ ਤਰ੍ਹਾਂ ਨਾਲ ਮਤਲਬ ਹੈ ਬਾ ਹਿਫਾਜ਼ਤ ਮਤਲਬ ਹੈ ਉਰਾਂ ਪਾਰਾਂ ਠੀਕ ਹੈ ਸਾਡੇ ਬਜ਼ੁਰਗ ਦੱਸਦੇ ਹਨ ਵੀ ਉਦੋਂ ਉਹ ਬਈ ਤੁਹਾਨੂੰ ਵੀ ਯਾਦ ਹੋ ਸੀ ਬਈ ਬੜੇ ਰੋਏ ਆਨ ਬਈ ਪਹਿਲੇ ਜਦੋਂ ਜਾਣ ਤੋਂ ਪਹਿਲੇ ਘਰਾਂ 'ਚ ਬਈ ਇੱਕ ਦੂਸਰੇ ਨੂੰ ਮੇਲ ਜੋਲ ਕੀਤਾ ਕਿ ਯਾਰ ਅਸੀਂ ਜਾ ਰਹੇ ਹਾਂ ਇਸ ਤਰ੍ਹਾਂ ਮੇਲ ਜੋਲ ਤਾਂ ਮੋੜੇ ਤਾਰੀਖ ਚਲੀ ਹੋਈ ਆਈ ਗਈਆਂ ਸਾਲਾਂ ਤੋਂ ਬਾਬੇ ਕਾਇਦੇ ਆਜ਼ਮ ਦੀ ਹਾਂਜੀ ਮੋੜੇ ਸਿੱਖ ਤੇ ਮੁਸਲਮਾਨ ਦਾ ਦਿਲ ਏਕਾ ਅੱਛਾ ਜੀ ਇੱਕ ਦੂਸਰੇ ਨੂੰ ਬੜਾ ਚਾਹੁੰਦੇ ਆ ਹਾਂ ਬੜਾ ਪਿਆਰ ਇਸ ਤਰ੍ਹਾਂ ਮਾਲੂਮ ਨਾ ਹੁੰਦਾ ਭਾਈ ਸਿੱਖ ਹਾਂ ਅੱਛਾ ਤੇ ਉਸ ਵੇਲੇ ਮਤਲਬ ਹੱਥੋਂ ਪਵਾਈ ਕਾਈ ਨਾ ਆਈ ਹੁੰਦੀ ਤੈਨੂੰ ਦੱਸੀ ਜਾਂਦਾ ਬਈ ਪੁਲਿਸ ਜਿਹੜੀ ਹੈ ਇਹਨੂੰ ਬੜੀ ਸਖਤੀ ਨਾਲ ਜਨਾਬ ਬਾਰਡਰ ਪਾਰ ਕਰਦੀ ਰਹੀ ਹਾਂ ਉਹਨਾਂ ਇਹ ਲੜਾਈ ਝਗੜਾ ਪਵਣ ਹੀ ਨਹੀਂ ਦਿੱਤਾ ਬਾਬੇ ਦਾ ਸਟਾਈਲ ਕਿਉਂ ਲੜਾਈ ਝਗੜਾ ਪਵਿਆ ਬਾਬੇ ਦੀ ਕੀਤੀ ਕਰਦੀ ਜਨਾਬ ਖਰਾਬ ਹੁੰਦੀ ਆਈ ਹਾਂ ਪਰ ਮੇਰੀ ਮਿਹਨਤ ਸਾਰੀ ਜ਼ਾਇਆ ਜਾਂਦੀ ਜੀ ਉਹ ਜਿਹੜਾ ਨਾ ਸਕੂਲ ਵਾਲਾ ਵਾਕਿਆ ਸੁਣਾਓ ਜਿਹੜਾ ਤੁਸੀਂ ਪੜ੍ਹਨ ਜਾਂਦੇ ਸੀਗੇ ਤੋਂ ਪ੍ਰਤਾਪ ਸਿੰਘ ਦੇ ਬੱਚੇ ਆ ਜੇ ਕਿਹੜਾ ਸਕੂਲ ਵਾਲਾ 98 ਦੀ ਤੋਂ ਜਾਂਦੇ
98 ਜਦੋਂ ਪੜਦੇ ਆ ਤੇ ਪ੍ਰਤਾਪ ਸਿੰਘ ਸਰਦਾਰ ਪ੍ਰਤਾਪ ਸਿੰਘ ਦੇ ਬੱਚੇ ਤੁਹਾਨੂੰ ਉਠਾਵਣ ਬੱਚੀਆਂ ਆ ਜਾਂਦੀਆਂ ਤੁਸੀਂ ਛੋਟੇ ਜਿਹੇ ਉਹ ਤਾਂ ਪਿਆਰ ਆਏ ਨਾ ਤੇ ਮੈਨੂੰ ਸ਼ੌਕ ਨੂੰ ਜਾਵਣ ਅੱਛਾ ਅੱਛਾ ਉਹ ਮੈਨੂੰ ਸੁਫਾਜ ਕੇ ਤੇ ਲਾਇਆ ਵਣ ਘਰ ਹਵੇਲੀ ਚ ਅੱਛਾ ਜੀ ਬਾਜ਼ਾਰ ਗੜੀ ਉਸਾਈ ਖਿਲਾਵਣ ਉਹ ਪਿੱਛੂ ਜਿਹੜਾ ਉਸਤਾਦ ਹੈਡਮਾਸਟਰ ਆ ਸਾਧੂ ਰਾਮ ਸਾਧੂ ਰਾਮ ਅੱਛਾ ਉਹ ਜਨਾਬ ਸ਼ਿਕਾਇਤ ਆ ਦਿੱਤੀ ਪ੍ਰਤਾਪ ਨੂੰ ਉਸ ਬੱਚਿਆਂ ਨੂੰ ਸਮਝਾਇਆ ਭਾਈ ਛੁੱਟੀ ਦੇ ਟਾਈਮ ਹਾਫ ਟਾਈਮ ਅਖੇ ਤੁਸੀਂ ਖੇਲ ਲਿਆ ਕਰੋ ਹਾਂਜੀ ਤੇ ਅੱਗੇ ਪਿੱਛੇ ਉਹਨੂੰ ਪੜ੍ਹਨ ਦਿਓ ਠੀਕ ਫਿਰ ਉਹ ਸਾਧੂ ਰਾਮ ਦੀ ਇੱਕ ਬੱਚੀ ਆਈ ਵੇਦ ਕੁਮਾਰੀ ਉਹਦੇ ਨਾਂ ਆ ਅੱਛਾ ਉਹ ਆਪਣੇ ਨਾਲ ਇੱਥੇ ਬਾ ਕੇ ਉਹਨੂੰ ਪੜਾਈਂਦਾ ਅੱਛਾ ਮੈਨੂੰ ਉਸ ਆਖਿਆ ਬਈ ਤੈਨੂੰ ਇਹ ਤੰਗ ਕੀਤੀ ਕਲਿਆਣ ਤੂੰ ਬਸ ਚਾ ਕੇ ਇੱਥੇ ਮੇਰੀ ਬੱਚੀ ਕੋਲ ਆ ਬਾ ਉਸ ਬੱਚੀ ਤੇ ਮੈਂ ਵੰਜਾਰੀ ਮੈਟ੍ਰਿਕ ਪਾਸ ਕੀਤੀ ਅੱਛਾ ਦੋਵਾਂ ਰਲ ਕੇ ਸਹੀ ਸਮਝ ਆਈ ਉਸ ਸਾਨੂੰ ਬਾਈਸਾਈਕਲ ਲਾ ਦਿੱਤਾ ਅਸੀਂ ਵਾਰੋ ਵਾਰੀ ਚਲਾਈਏ ਆਪ ਦਾ ਮੌਜ ਨਾਲ ਉਸੇ ਪੜ੍ਹਾਈ ਕਰੀਏ ਫਿਰ ਘਰ ਆ ਜਾਈਏ ਅੱਛਾ ਇਸ ਤਰ੍ਹਾਂ ਮਤਲਬ ਉਹ ਵਕਤ ਗੁਜ਼ਰਦਾ ਰਿਹਾ ਇਰਾਨ ਦੇ ਬਜ਼ੁਰਗੋ ਜਿਹੜੇ ਹਨ ਚੰਗੇ ਤਕੜੇ ਜਵਾਨ ਹਨ ਮੰਗਲ ਸਿੰਘ ਅੱਛਾ ਜੀ ਹਾਂ ਦੂਸਰਾ ਪਹਿਲਵਾਨ ਹੀ ਇੱਕ ਕਰਦੇ ਆ ਤੁਹਾਡਾ ਸ਼ੇਰ ਸਿੰਘ ਦਾ ਕਿ ਕੀ ਦੱਸਦੇ ਪਿਆ ਤੁਸੀਂ ਸਾਰੇ ਜਨਾਬ ਉਸਲੇ ਤਕੜੇ ਹਨ ਸਾਰੇ ਮਤਲਬ ਉਹਨਾਂ ਦੀ ਔਲਾਦ ਹੀ ਜਿਹੜੀ ਆਈ ਉਹ ਵੀ ਤਕੜੀ ਆਈ ਉਹਨੇ ਪ੍ਰਤਾਪ ਸਿੰਘ ਦੇ 4 ਬੱਚੇ ਹਨ ਜਵਾਨ ਹਨ ਬੜੇ ਜਨਾਬ ਹਾਂ ਬੜਾ ਵਜੂਦ ਫਾਰਾ ਬੜੇ ਜਵਾਨ ਪਿਆਰ ਮੁਹੱਬਤ ਤੁਹਾਡਾ ਬਹੁਤ ਜ਼ਿਆਦਾ ਹੀ ਸਿੱਖਾਂ ਨਾਲ ਰਹਿੰਦਾ ਹਾਂ ਇੱਥੇ ਦੇ ਇਹ ਵਸੇਬੀ ਸੀ ਇਹ ਸਾਡਾ ਨਾਲ ਪਿੰਡ 117 15 ਬਿਲਕੁਲ ਸਾਰਾਦ ਮਿਲਦੀ ਹੈ ਯਾਨੀ 99 ਨਾਲ ਵੀ ਤੇ 98 ਨਾਲ ਬੇਸਿਕ ਇਹ ਸਾਡੇ ਨਾਲ ਮੁਹੱਬਤਾਂ ਜੀ ਸਿੱਖਾਂ ਦੀਆਂ ਜ਼ਿਆਦਾ ਹੈ ਸਾਡੇ ਬਜ਼ੁਰਗਾਂ ਨਾਲ ਕਿਉਂਕਿ ਇਹ ਤਾਂ ਪਾਰਟੀਸ਼ਨ ਤੋਂ ਬਾਅਦ ਇੱਥੇ ਲੋਕ ਆਏ ਨਾ ਜੀ ਇਹ ਜਿਤਨੇ ਤੁਹਾਡੇ ਪਿੰਡ ਸਾਰੇ ਰਾਈਆਂ ਕੋਲ ਮੁਹਾਜਰਾਂ ਯਾਨੀ ਰਾਜਪੂਤ ਆ ਗਏ ਸਾ ਅਸੀਂ ਲੋਕਲ ਹੈ ਬੇਸਿਕ ਸਾਡੇ ਬਜ਼ੁਰਗ ਜਿਹੜੇ ਇੱਥੋਂ ਦੇ ਇਹ ਜਦੋਂ ਤੁਹਾਡੇ ਬਜ਼ੁਰਗ ਆਏ ਨਾ ਇੱਥੇ ਅਲਾਟਮੈਂਟ ਹੋਈਆਂ ਉਹਨਾਂ ਤੋਂ ਵੀ ਪਹਿਲੇ ਹਾਂਜੀ ਰਾਵੀ ਬਾਰ ਦੇ ਸੀ ਲੋਕ ਉਹਨੂੰ ਰਾਵੀ ਬਾਰ ਸੱਦਿਆਂ ਜਿਹਨਾਂ ਨੂੰ ਜੰਗਲੀ ਕਹਿੰਦੇ ਜਾਂਗਲੀ ਹਾਂ ਜਾਂਗਲੀ ਵੀ ਕਹਿੰਦੇ ਅੱਛਾ ਬਿਲਕੁਲ ਜਾਂਗਲੀ ਉਸ ਵਕਤ ਨਾ ਡੇਰਿਆਂ ਦੇ ਢਾਰੀਆਂ ਦੇ ਰਹਿੰਦੇ ਹੁੰਦੇ ਸੀ ਪਾਣੀਆਂ ਦੇ ਲਾਗੇ ਹਰ ਬੰਦਾ ਇਹ ਖੋਜੀ ਆ ਜੀ ਐਵੇਂ ਆਪਣੇ ਡੇਰੇ 'ਚ ਰਹਿਣ ਵਾਲਾ ਹਰ ਜਾਂਗਲੀ ਇੱਕ ਖੋਜੀ ਆ ਐਵੇਂ ਜੀ ਇਸੇ ਤਰ੍ਹਾਂ ਪੇੜਾ ਪੂੜਾ ਕੱਢਣ ਵਾਲੇ ਪੈੜਾ ਕੱਢਦੇ ਉਹ ਐਵੇਂ ਦੱਸਦੇ ਨੇ ਜੀ ਬਜ਼ੁਰਗ ਨੇ ਸਾਡੇ ਉਹ ਬੜੇ ਖੋਜੀਆਂ ਦੱਸਦੇ ਨੇ ਬਜ਼ੁਰਗ ਵੀ ਉਹ ਸਰਦਾਰ ਨੂੰ ਨਾ ਜੋਗ ਬੜੀ ਪਿਆਰੀ ਆਈ ਬਹੁਤ ਤਕੜੀ ਆਈ ਤੇ ਚੋਰ ਸਾਹਿਬ ਉਹ ਸਾਡੇ ਪਿੰਡ ਦਾ ਹੀ ਉਹਦੇ ਨਾਲ ਫਰੀਦ ਆਏ ਉਹਦੇ ਨਾਲ ਉਹ ਆਖੇ ਨਾ ਜੀ ਬੋਰੀ ਉਹਨੇ ਪੈਰਾਂ ਨਾਲ ਬੱਧੀ ਉਹ ਬਸ ਸਰਦਾਰ ਨਿਕਲਿਆ ਹੀ ਉਹਨੇ ਜੋਗ ਛੱਡ ਨਸਾ ਰੱਖੀ ਜੀ ਸੋਹਣਾ ਸਰਦਾਰ ਆਇਆ ਇੱਥੇ ਖੋਜੀ ਸੀ ਉਹਦਾ ਫਜ਼ਲ ਮੁਹੰਮਦ ਉਹਦਾ ਨਾਂ ਸੀ ਸਨਪਾਲ ਦਾ ਉਹਨੇ ਕਿਹਾ ਯਾਰ ਨਾ ਮੇਰੀ ਜੋਗ ਚੋਰੀ ਹੋ ਉਹ ਜਦੋਂ ਪੈੜਾ ਵੇਖਿਆ ਉਹਨੇ ਕਿਹਾ ਚਲੋ ਤੂੰ ਜਾ ਅੱਲਾ ਖੈਰ ਕਰੇਗਾ ਲੱਭ ਜਾਏਗੀ ਪਤਾ ਕਰ ਨਹੀਂ ਉਹ ਖੋਜੀ ਕਹਿੰਦਾ ਅੱਛਾ ਉਹ ਜਦੋਂ ਗਿਆ ਨਾ ਉਹਨੇ ਕੋਸਾ ਕਿ ਓਏ ਫਰੀਦਿਆ ਖੋਜੀ ਕਹਿੰਦਾ ਬੜੀਆਂ ਬੋਰੀਆਂ ਸ਼ੋਰੀਆਂ ਬਣ ਕੇ ਤੇ ਸਰਦਾਰਾਂ ਦੇ ਹਾਂ ਲੁਕਦਾ ਉਸ ਦਾ ਕਹਿੰਦਾ ਨਹੀਂ ਚਾਚਾ ਮੇਰੀ ਉਹਦੀ ਗੱਲ ਕਾਇ ਨਹੀਂ ਉਸ ਦਾ ਜੋਗ ਦੇ ਸਰਦਾਰਾਂ ਦੀ ਨਹੀਂ ਤਾਂ ਰੋਲਾ ਬਣ ਸੀ ਤੇਰੀ ਚਾਲ ਮੈਂ ਵੇਖ ਲਈਏ ਤੂੰ ਬੋਰੀਆਂ ਨਹੀਂ ਜੋ ਕੁਝ ਬਣ ਲਾ ਯਾਨੀ ਉਹ ਜੋਗ ਉਹਨਾਂ ਕੋਲ ਲੱਭ ਗਈ ਜੀ ਬੋਰੀ ਬਣ ਕੇ ਚੋਰ ਨੇ ਉਹਨੇ ਫਿਰ ਵੀ ਪੈੜਾ ਕੱਢ ਲਿਆ ਫਲਾਣੇ ਬੰਦੇ ਹਾਂਜੀ ਅੱਛਾ ਪਿੰਡਾਂ ਵਿੱਚ ਅਕਸਰ ਜਦੋਂ ਕਈ ਵਾਰੀ ਚੋਰੀ ਹੋ ਜਾਂਦੀ ਤਾਂ ਫਿਰ ਗਰਾਊਂਡ ਸਾਦੇ ਵੀ ਪਿੰਡ ਵਾਲੇ ਉੱਥੇ ਫਿਰ ਕੇ ਜੀ ਜੀ ਉਹ ਕਈ ਵਾਰੀ ਖੋਜੀ ਨਾਲ ਰਲ ਜਾਂਦਾ ਉਹਨੂੰ ਪਤਾ ਹੁੰਦਾ ਚੋਰ ਕਿਹੜਾ ਲੱਭ ਵੀ ਲੈਂਦਾ ਆ ਉਹ ਫਿਰ ਉਹ ਪੈੜ ਦੇ ਵਿੱਚ ਹੀ ਕੀ ਨਿਸ਼ਾਨੀ ਲਾਉਂਦਾ ਵੀ ਅੱਧ ਤੇਰਾ ਅੱਧ ਮੇਰਾ ਉਹ ਉਹ ਤਾਂ ਕੋਈ ਨਹੀਂ ਪਤਾ ਹੈ ਨਾ ਜੀ ਉਹ ਪਹਿਲੇ ਹੀ ਮਿਕਸ ਹੋ ਜਾਂਦੇ ਨੇ ਪਹਿਲੇ ਵੀ ਰਲ ਜਾਂਦੇ ਇੱਕ ਦਿਨ ਪਹਿਲੇ ਮੁਲਾਕਾਤ ਹੋ ਜਾਂਦੀ ਜਿਹੜੇ ਖੋਜੀ ਨੂੰ ਪਤਾ ਚੱਲ ਜਾਂਦੇ ਨੇ ਉਹ ਘਰ ਹੀ ਉਹਨਾਂ ਦੇ ਚਲਾ ਜਾਂਦਾ ਉਹ ਆਂਦਾ ਜੀ ਹਾਂਜੀ ਕਿਵੇਂ ਮੁੱਕਣਾ ਹੀ ਮੈਂ ਗੱਲ ਕਰ ਵੇ ਨਹੀਂ ਉਹ ਕਹਿੰਦੇ ਪੈਰ 'ਚ ਲੀਕ ਵੀ ਮਾਰ ਜਾਂਦਾ ਹੁਣ ਗੋਲੀ ਵੀ ਮਾਰਦੇ ਆ ਨਾ ਚੋਰ ਜੀ ਜੀ ਬਿਲਕੁਲ ਨੰਗਾ ਕਰੇ ਆ ਨਾ ਚੋਰ ਖੋਜੀ ਗੋਲੀ ਵੀ ਮਾਰਦੇ ਭੈਣ ਚੋਦ ਨੰਬਰ 2 ਹੁਣ ਜਿਹੜੇ ਇੱਥੋਂ ਦੇ ਇਸ਼ਤਿਹਾਰੀ ਆ ਉਹ ਚੀਚਾ ਵਤਨੀ ਜਾ ਕੇ ਚੋਰੀ ਕਰਦੇ ਹਾਂਜੀ ਡਾਲਾ ਨਾਲ ਹੋਏਗਾ ਉੱਥੇ ਡਾਲੇ 'ਚ ਮਾਲ ਲੱਦਣ ਦੇ ਲੈਣ ਦੇ ਖੁਰਾ ਹੁਣ ਕਿੱਥੋਂ ਕੱਢਣਾ ਤੁਸੀਂ ਮੁਕਾਮੀ ਲੱਭੋਗੇ ਨਾ ਜੀ ਦੂਸਰੀ ਬਾਤ ਇਹ ਆ ਜੀ ਕਿ ਜਿਸ ਤਰ੍ਹਾਂ ਰਾਣਾ ਸਾਹਿਬ ਕਿਸੇ ਅਫਸਰ ਦਾ ਤਬਾਦਲਾ ਹੁੰਦਾ ਨਾ ਜੀ ਉਹ ਇਕੱਲੇ ਅਫਸਰ ਦਾ ਤਬਾਦਲਾ ਨਹੀਂ ਹੁੰਦਾ ਉਹਦੇ ਨਾਲ ਜਰਾਇਮ ਪੇਸ਼ਾ ਲੋਕ ਜੁੜੇ ਹੋਏ ਉਹ ਵੀ ਉਸ ਇਲਾਕੇ 'ਚ ਟ੍ਰਾਂਸਫਰ ਹੁੰਦੇ ਆ ਬਿਲਕੁਲ ਇਸੇ ਤਰ੍ਹਾਂ ਨਾਲ ਮਤਲਬ ਇੱਕ ਇੱਥੇ ਤੁਹਾਡੇ ਐਸਐਚਓ ਆਉਂਦਾ ਨਾ ਜੀ ਉਹਦੇ ਨਾਲ ਉਹਦੀ ਟੀਮ ਜਿਹੜੀ ਲੁੱਟਣ ਵਾਲੀ ਆ ਨਾ ਉਹ ਵੀ ਨਾਲ ਆਉਂਦੀ ਆ ਉਹ ਪੂਰਾ ਸਪੋਰਟ ਕਰਦੇ ਉਹਨਾਂ ਨੂੰ ਬਿਲਕੁਲ ਨਾਲ ਲੈ ਕੇ ਆਉਂਦੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜੀ ਕਿ ਮੇਰਾ ਇੱਕ ਸਾਡੇ ਪਿੰਡ ਦਾ ਬੰਦਾ ਉਹ ਆਪਣੇ ਨਾ ਸਾਂਢੂ ਨੂੰ ਲਾਹੌਰ ਮਿਲਣ ਗਿਆ ਤੇ ਉਹ ਥਾਣੇ ਵਿੱਚ ਸੀਗਾ ਕੋਈ ਥਾਣੇਦਾਰ ਹੋਊ ਜਾਂ ਜਿਹੜਾ ਵੀ ਉਹਦਾ ਅਹੁਦਾ ਸੀ ਤੇ ਉਹਦੇ ਕੋਲ ਨਾ ਇੱਕ ਬੰਦਾ ਥੋੜਾ
ਥੋੜੀ ਦੇਰ ਆ ਕੇ ਚੰਗੀ ਵੱਡੀ ਦਾੜੀ, ਉਹ ਪਿੱਟ ਸਿਆਪਾ ਉਹਨੇ ਸ਼ੁਰੂ ਕਰਤਾ ਵੀ ਮੈਨੂੰ ਬੰਦਿਆਂ ਨੇ ਲੁੱਟ ਲਿਆ, ਮੈਨੂੰ ਬੰਦਿਆਂ ਨੇ ਲੁੱਟ ਲਿਆ। ਮੈਂ ਕਮੇਟੀ ਲੈ ਕੇ ਆ ਰਿਹਾ ਸੀਗਾ, ਮੈਨੂੰ ਬੰਦਿਆਂ ਨੇ ਲੁੱਟ ਲਿਆ। ਉਹਨੇ ਕਿਹਾ ਬਹਿ ਜਾ ਤੈਨੂੰ ਦੇਖਦਾ। ਉਹ ਥੋੜੀ ਕੁ ਦੇਰ ਬਾਅਦ 15 ਮਿੰਟ ਕੁ ਬਾਅਦ ਫਿਰ ਉਹਨੇ ਵੇਲਾ ਕੀਤਾ। ਉਹਨੇ ਕਿਹਾ ਯਾਰ ਬਹਿ ਜਾ, ਤੈਨੂੰ ਕਰ ਦੇਣ, ਤੇਰੀ ਦਰਖਾਸਤ ਲਿਖਦੇ ਆ। ਉਹਨੇ ਵਕਫੇ ਨਾਲ ਨਾ 3-4 ਵਾਰੀ ਇਦਾਂ ਹੀ ਕੀਤਾ ਤੇ ਉਹਨੇ ਕੋਈ ਘੰਟਾ ਕੁ ਟਪਾ ਦਿੱਤਾ ਉਹਦਾ। ਘੰਟਾ ਜਦੋਂ ਟੱਪਿਆ ਉਹ ਮੁੜ ਕੇ ਫਿਰ ਰੌਲਾ ਪਾਉਣ ਲੱਗਾ। ਉਹਨੇ ਆਪਣੀ ਸੰਤਰੀ ਸੱਦੇ, ਉਹਨੇ ਕਿਹਾ ਇਹਨੂੰ ਲੰਮਾ ਪਾਓ, ਇਹਦੇ ਬਜੰਤਰ ਕਰੋ ਤੇ ਚੋਰੀ ਇਹਦੇ 'ਚੋਂ ਨਿਕਲ ਜਾਣੀ ਆ। ਉਹ 2 ਛਿੱਤਰ ਨਹੀਂ ਖਾਦੇ, ਕਹਿੰਦਾ ਹਾਂ ਜੀ ਮੈਂ ਆਪੇ ਕੀਤੀ ਸੀਗੀ। ਉਹ ਨਾਲ ਜਿਹੜਾ ਬੰਦਾ ਪਿੰਡ ਦਾ, ਉਹਨੇ ਕਿਹਾ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹ ਬੰਦਾ ਆਪ ਚੋਰ ਆ? ਉਹਨੇ ਕਿਹਾ ਜੀ ਮੈਂ ਅੱਧਾ ਘੰਟਾ ਹੁੰਦਾ ਸਾਡੇ ਕੋਲ, ਮੈਂ ਘੰਟਾ ਦਿੱਤਾ ਇਹਨੂੰ, ਕੋਈ ਕਾਲ ਨਹੀਂ ਆਈ। ਇਸ ਏਰੀਏ 'ਚ ਲੁੱਟਣ ਦੀ ਗੱਲ ਕਰਦਾ, ਉਹ ਸਾਡਾ ਏਰੀਆ ਆ, ਸਾਡੇ ਬੰਦੇ ਹੁੰਦੇ ਆ, ਮੈਨੂੰ ਕੋਈ ਕਾਲ ਨਹੀਂ ਆਈ ਹੈਗੀ। ਇਹਦਾ ਮਤਲਬ ਕਿ ਇਹ ਆਪ ਹੀ ਚੋਰ ਸੀਗਾ। ਚੋਰਾਂ ਨੂੰ ਜਿਹੜੇ ਥਾਣੇ ਵਾਲਿਆਂ ਨੂੰ ਸਾਰੇ ਪਤਾ ਹੁੰਦਾ ਹੈ। ਘੰਟੇ 'ਚ ਜੇ ਸਾਡੇ ਵਾਲੇ ਕਿਸੇ ਨੇ ਚੋਰੀ ਕੀਤੀ ਹੁੰਦੀ ਤਾਂ ਉਹਨਾਂ ਦੀ ਕਾਲ ਆ ਜਾਣੀ। ਉਹਨਾਂ ਦੀ ਕਾਲ ਆ ਜਾਣੀ ਸੀਗੀ। ਹਾਂ, ਤਾਂ ਬਿਠਾਇਆ ਸੀਗਾ। ਹਾਂ, ਵੀ ਉਹਨਾਂ ਦੀ ਕਾਲ ਆਈ ਨਹੀਂ, ਇਹਦਾ ਮਤਲਬ ਚੋਰ ਹੀ ਹੈ। ਭਈ ਸਹੀ ਲੁੱਟਣ ਵਾਲੇ ਹੁੰਦੇ ਤਾਂ ਉਹਦੀ ਸਾਡੀ ਕਾਲ ਆ ਜਾਣੀ ਸੀਗੀ। ਹਾਂ, ਇਹ ਬੰਦਾ ਆਪ ਹੀ ਚੋਰ ਹੈ। ਭਾਈ ਜਾਨ ਪਹਿਲੇ ਨਾ ਅੱਜ ਤੋਂ 30 ਸਾਲ ਪਹਿਲੇ 25 ਸਾਲ ਥਾਣੇਦਾਰ ਨੇ ਆਉਣਾ, ਜਿਹੜੇ 2-4 ਪਿੰਡਾਂ 'ਚ ਚੌਧਰੀ ਹੋਵੇ ਨਾ, ਉਹਦੇ ਕੋਲੋਂ ਉਹਨੇ ਮੱਝ ਲਿਆਰੇ ਲਈ ਮੰਗਵਾ ਲੈਣੀ, ਕੋਈ ਮਣ 2 ਮਣ ਦਾਣੇ ਮੰਗਵਾ ਲੈਣੇ। ਇਸੇ ਤਰ੍ਹਾਂ ਜਿਹੜੇ ਚੰਗੇ ਥਾਣੇਦਾਰ ਹੋਣੇ ਉਹਨਾਂ ਜਾਣ ਲੱਗਿਆਂ ਵਾਪਸ ਕਰ ਦੇਣੀ, ਜਿਹੜੇ ਚਵਲ ਹੋਣੇ ਉਹਨਾਂ ਨਾਲ ਲੈ ਜਾਣੇ। ਸਮਝ ਆ ਗਈ? ਹੁਣ ਜਿਹੜੇ SHO ਆ ਨਾ, ਹੁਣ ਉਹਨਾਂ ਦਾ ਜਿਹੜਾ ਨਾ ਪੈਕੇਜ ਆ, ਉਹ ਘੱਟ ਤੋਂ ਘੱਟ ਦੁਬਈ 8 ਦਿਨ ਦਾ ਸਟੇ, ਸ਼ਾਪਿੰਗ ਕਾਰਡ, ਹੁਣ ਉਹਦਾ ਉਹ ਆ। ਹੁਣ ਕਿੱਥੋਂ ਕੰਟਰੋਲ ਹੋਣਾ? ਅਮਰੀਕਾ ਦੇ ਰਿਟਰਨ ਟਿਕਟ ਆ। ਰੋਜ਼ ਦੀ ਕਮਾਈ ਖਰੀਦ ਹੁਣ ਜਿਹੜੀ ਹੈ ਨਾ, ਤੁਸੀਂ ਉਹ ਗੱਲ ਛੱਡ ਦਿਓ। ਉਸ ਵੇਲੇ ਤਾਂ ਹੁਣ ਉਨੀ ਬੜੀ ਸੀ, ਟਾਈਮ ਦੀ ਗੱਲ ਇਹ ਹੁਣ ਤੇ ਉਹ ਗੱਲ ਹੀ ਕੋਈ ਨਹੀਂ ਰਹਿ ਗਈ। ਸ਼ਰੀਫ ਆਦਮੀ ਥਾਣੇ ਜਾ ਹੀ ਨਹੀਂ ਸਕਦਾ। ਨਹੀਂ ਜਾ ਸਕਦਾ, ਬਿਲਕੁਲ। ਅੱਗੇ ਰਾਣਾ ਸਾਹਿਬ ਹਰਾਮ ਦੀ ਕਮਾਈ ਲੋਕ ਡਰਦੇ ਹੁੰਦੇ ਸੀਗੇ ਦੱਸਣ ਤੋਂ, ਵੀ ਅਗਲੇ ਇਹਨਾਂ ਰਿਸ਼ਤੇਦਾਰੀ ਨਹੀਂ ਕਰਦੇ ਵੀ ਯਾਰ ਇਹਦੇ ਨਾ ਘਰ ਹਰਾਮ ਦੀ ਕਮਾਈ ਆਉਂਦੀ ਆ। ਹੁਣ ਉਹ ਮੁੰਡੇ ਨੇ ਫਲਾਣੀ ਜਗ੍ਹਾ ਕੋਠੀ ਲੈ ਲਈ ਆ ਜੀ, ਉਹ ਗੱਡੀ ਲੈ ਲਈ ਆ, ਉਹ ਫਲਾਣਾ ਪਹਿਲੇ ਪੁੱਛਦੇ ਹੀ ਨਹੀਂ। ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਦੱਸਦੇ ਹੋਇਆ। ਲੜਕਾਂ ਤੇ ਕੁੜੀ ਤੇ ਬਹਿ ਕੇ ਆਪਣੀ ਉਹ ਕਾਰਕਰਦਗੀ ਦੱਸਦੇ, ਕਾਰਗੁਜ਼ਾਰੀ ਦੱਸਦੇ ਆ ਕਿ ਮੇਰੇ ਮੁੰਡੇ ਨੇ ਫਲਾਣਾ ਕੰਮ ਕਰ ਲਿਆ ਆ। ਫਿਰ ਤਨਖਾਹ ਉਹਦੀ 45-50 ਲੱਖ ਹੋਊਗੀ ਬੜੀ ਹੱਦ। ਇੱਕ ਸਾਲ ਤੋਂ ਗੱਡੀ ਕਿੱਦਾਂ ਲੈ ਗਿਆ? ਕਿਸਾਨਾ ਸਾਹਿਬ, ਹੁਣ ਜਿਹਦਾ ਪੁੱਤਰ ਮਰਿਆ ਉਹਦਾ ਵੀ ਉਹਨੇ ਖਰਚ ਹੁੰਦਾ, ਜਿਹਨੇ ਮਾਰਿਆ ਉਹਦਾ ਵੀ ਉਹਨੇ ਖਰਚ, ਉਹਦਾ ਬਲਕਿ ਘੱਟ ਹੁੰਦਾ ਜੀ। ਉਹਦਾ ਮਦਈ ਦੇ ਜ਼ਿਆਦਾ ਪੈਸੇ ਮੁਲਜ਼ਮ ਨਾਲ ਦੋਸਤੀ ਜ਼ਿਆਦਾ ਜੀ। ਸਾਡੇ ਇੱਕ ਹੌਲਦਾਰ ਦੀ ਬਈ ਹੈ, ਸਾਡੇ ਹੌਲਦਾਰ ਨੇ ਉਹ ਥਾਰ ਗੱਡੀ ਦੇ ਵਿੱਚ ਇਹਨੂੰ ਫੜਿਆ। IPS ਨਵਾਂ ਮੁੰਡਾ ਆਇਆ, ਟ੍ਰੇਨਿੰਗ ਤੇ ਸੀ। ਉਹਨੂੰ ਇਸ਼ਾਰਾ ਕੀਤਾ, ਨਾਕਾ ਲੱਗਿਆ, ਘੇਰਨ ਦੀ ਕੋਸ਼ਿਸ਼ ਕੀਤੀ, ਉਹ ਗੱਡੀ ਭਜਾ ਕੇ ਲੈ ਗਏ। ਉਹਨਾਂ ਨੇ ਟਰੇਸ ਕਰ ਲਈ ਗੱਡੀ, ਟਰੇਸ ਕਰਕੇ ਉਹਨੂੰ ਫੜ ਲਿਆ। ਫੜ ਕੇ ਉਹਦੇ ਵਿੱਚੋਂ 2 ਬਹੁਤ ਮਹਿੰਗੇ ਮੋਬਾਈਲ ਤੇ 17 ਗ੍ਰਾਮ ਸਮਥਿੰਗ ਹੀਰੋਇਨ ਮਿਲੀ। ਉਹ ਜਦੋਂ ਉਹਦੀ ਮਗਰ ਬੈਕਗਰਾਉਂਡ ਵੱਲ ਗਏ ਤਾਂ ਉਹਦੇ ਬਹੁਤ ਵੱਡੇ ਉਹਨੇ ਉਹਨਾਂ ਨੂੰ ਰੋਬ ਵੀ ਮਾਰਿਆ, ਮੇਰੇ ਆ ਫਲਾਣੇ IPS ਨਾਲ ਆ, ਮੇਰੀ ਉਹਦੇ ਨਾਲ ਗੱਲਬਾਤ ਆ, ਮੇਰੀ ਉਹਦੇ ਨਾਲ ਆ ਫਲਾਨਾ ਧਮਕਾ। ਉਹ ਜਦੋਂ ਕੋਖ ਕੀਤੀ ਤਾਂ ਜਿਹੜੇ ਵੱਡੇ ਅਫਸਰ ਸੀਗੇ, ਚਾਹੇ ਉਹ IG ਸੀ, ਚਾਹੇ AIG ਸੀ, ਚਾਹੇ DIG ਸੀ, ਉਹਦੇ ਨਾਲ ਉਹਦੇ ਲਿੰਕ ਸੀ। ਉਹ ਸਿੱਧੀ ਉਹਨਾਂ ਕੋਲ ਜਾਂਦੀ ਸੀ ਔਰ ਸ਼ਰੇਆਮ ਉਹਦੇ 2 ਨਾਲ ਸਮਗਲ ਰੱਖੇ ਸੀ। ਇੱਕ ਐਂਬੂਲੈਂਸ ਰੱਖੀ ਸੀ, ਐਂਬੂਲੈਂਸ ਵਾਲੇ ਡਰਾਈਵਰ ਦੇ ਨਾਲ ਉਹਦੀ ਦੋਸਤੀ ਪੈ ਗਈ। ਆਪਦਾ ਜਿਹੜਾ ਘਰ ਵਾਲਾ ਸੀ ਉਹ ਛੱਡਤਾ ਉਹਨੇ, ਤੇ ਉਹਨੇ ਬਹੁਤ ਖੁਲਾਸੇ ਕੀਤੇ। ਸਾਡੇ CP ਲੱਗਿਆ ਸਵਪਨ ਸ਼ਰਮਾ, ਉਹਦੇ ਤੇ ਵੀ ਇਲਜ਼ਾਮ ਲੱਗੇ ਉਸ ਲੜਕੀ ਦੇ। ਉਹ ਵੀ ਸੌਦੇ ਕਰਦਾ ਉਹਦੇ ਨਾਲ, ਵੀ ਕਿਹੜੀ ਕੁੜੀ, 2 ਕੁੜੀਆਂ ਮੈਨੂੰ ਚਾਹੀਦੀਆਂ ਨੇ, ਇੰਨੇ ਟਾਈਮ ਲੱਗ ਚਾਹੀਦਾ, ਇੰਨੇ ਰੁਪਈਏ, ਇੰਨਾ ਆਹ ਹਿਸਾਬ ਕਿਤਾਬ। ਉਹ ਜਿਹੜਾ CP ਸਾਡੇ ਲੱਗਿਆ, ਉਹ ਬੜਾ ਚਹੇਤਾ ਲਾਇਆ। ਸਾਡੇ ਇਲੈਕਸ਼ਨ ਆ, 22 ਇਲੈਕਸ਼ਨ ਆ ਸਾਡੇ ਆ ਹੋਣੀਆਂ ਹੁਣ ਅੱਗੇ। ਸੋ ਉਹ ਐਸੇ ਕੰਮ ਜਿਹੜੇ ਆ ਇਹ ਥੱਲੇ ਤੋਂ ਤਾਂ ਤੱਕ ਹੁੰਦੇ ਆ, ਮਿਲੀ ਭੁਗਤ ਨਾਲ ਹੁੰਦੇ ਆ। ਉਹਨਾਂ ਨੂੰ ਪੇਸ਼ ਹੁੰਦੀ ਸੀ, ਉਹ ਪੇਸ਼ ਹੁੰਦੀ ਸੀ ਤੇ ਉਹ ਧੰਦਾ ਕਰਦੀ ਸੀ। ਹੁਣ ਉਹਦੀ ਭਗਵੰਤ ਮਾਨ ਨੇ ਆਰਡਰ ਕਰਤਾ, 2 ਕਰੋੜ ਦੀ ਕੋਠੀ ਆ, ਉਹ ਢਾਉਣ ਲੱਗੇ ਆ। ਜਿਹੜੀ ਇਹਨਾਂ ਗੱਲ ਕੀਤੀ ਨੇ, ਇਹ ਡਿਲੀਟ ਕਰ ਦੇਣੀ। ਇਹ ਕਰ ਦੇਣੀ ਨਹੀਂ ਇਹ ਡਿਲੀਟ ਮੈਂ ਡਿਲੀਟ ਕਰ ਦਿਓ। ਮੈਂ ਤਾਂ ਵੈਸੇ ਜਨਰਲੀ ਤੁਹਾਨੂੰ ਦੱਸੀ ਆ। ਸਾਡੇ ਮੁਲਕਾਂ ਮੈਂ ਉਹਦੇ ਸੋਚਦਾ ਚੱਲਣ ਆਈ ਨਹੀਂ ਉਹ ਮੈਂ ਤਾਂ ਵੈਸੇ ਹੀ ਤੁਹਾਨੂੰ ਮਸਲਾ ਬਣ ਨਹੀਂ ਉਹ ਸੱਤ ਹੈ ਹੀ ਆ। ਤਾਂ
ਉਹ ਤਾਂ ਚਲੋ ਤੁਸੀਂ ਸਾਰਾ ਪਤਾ ਹੀ ਹੈ ਉਹ ਤੁਹਾਨੂੰ। ਨਹੀਂ ਉਹ ਤੇ ਚਲੋ ਜੰਨਤ ਨਾਲ ਸੇਖ ਠੀਕ ਆ ਇਜਾਜ਼ਤ ਲਈਏ ਜੀ। ਨਹੀਂ ਉਹ ਰੋਟੀ ਤੇ ਸਾਡੀ ਅੱਗੇ ਪੱਕੀ ਹੈ ਵਿਚਾਰੇ ਉਹ ਬੈਠੇ ਜੀ ਤਿਆਰ ਹੋ ਗਈ ਬਸ ਇਹ ਵੀ ਖਾ ਲਓ ਇਹ ਵੀ ਖਾ ਲਓ। ਇੱਥੇ ਮੇਰੀ ਇੱਥੇ ਵੀ ਰੋਟੀ ਸੀ ਉਹਦੇ ਕੋਲੋਂ ਮਿੰਤਾਂ ਤੇ ਲੈ ਉਹ ਇੱਥੇ ਦਾ ਨਹੀਂ ਮੈਨੂੰ ਪਤਾ ਉਹ ਸ਼ਬੀਰ ਬਲੋਚ ਆ ਮੇਰੇ ਕੋਲ ਜਾਂਦਾ ਹੁੰਦਾ ਉਹ ਰੋਡ ਹੋਰ ਆ ਵਿਜਿਆਂ ਵਾਲੀ ਰੋਡ ਆ ਪਤਾ ਨਹੀਂ ਹੈ ਕਿਹੜੀ ਦੂਰ ਆ ਜੀ ਉਹ ਤਾਂ ਉਹ ਨਹੀਂ ਦੂਰ ਆ ਸਾਨੂੰ ਕੀ ਪਤਾ ਸੀ ਵੀ ਕਿੱਧਰ ਜਾਣਾ ਅਸੀਂ ਕਿੱਧਰ ਨਹੀਂ ਜਾਣਾ ਨਹੀਂ ਤੁਹਾਡੇ ਕੋ ਉੱਥੇ ਗੁਜਰਾਲੇ ਜਾਂਦੇ ਨਹੀਂ ਫੈਸਲਾਬਾਦ ਮੇਰੀ ਰਿਹਾਇਸ਼ ਤੇ ਲਾਹੌਰ ਆ ਕੋਠੀ ਮੈਂ ਉੱਥੇ ਬਣਾਈ ਆ। ਅੱਛਾ ਬੇਟੇ ਆਪਣੇ ਨਾਲ ਕਿੰਨਾ ਬਜਾ ਬੇਟੇ ਦਾ ਵਿਆਹ ਕਰ ਦਿੱਤਾ ਸੀ ਹਾਂ ਮਾਸ਼ਾਅੱਲਾ। ਇਹਨਾਂ ਨੂੰ ਪੁੱਛਿਆ ਸੀ ਵੀ ਗੱਡੀ ਦੇ ਕੇ ਹੁੰਦਾ ਨਹੀਂ ਕੁਝ ਕਹਿੰਦਾ ਨਹੀਂ ਕੁਝ ਕਹਿੰਦਾ ਵਿਆਹ ਵਾਲੀ ਗੱਡੀ ਦੇ ਕੋਲੋਂ ਲੰਘ ਕੇ ਬੇਟਾ ਲਾਹੌਰ ਦਾ ਬੇਟਾ ਉਹ ਬੇਟਾ ਜੀ ਮੇਰਾ ਥੋੜਾ ਜਿਹਾ ਸਲੋ ਆ ਮੇਰੇ